ਕੰਮ ਠੀਕ ਕਰਨਾ ਹੀ ਮੈਡਮ ਕੋਈ ਨਿਸ਼ਾਨੀ ਦੇ ਆਪਣੀ ਜਾਂਦਾ ਜਾਂਦਾ ਮੈਨੂੰ। ਹਾਂ ਮੈਂ ਤਾਂ ਇੰਗਲੈਂਡ ਚੱਲਣਾ ਨਿਸ਼ਾਨੀ ਦੇ। ਇਹਦੇ ਨਾਲ ਜਿਹੜਾ ਵੀ ਹੁੰਦਾ ਇੰਨੇ ਕਿਤੇ ਦਿੰਦਾ ਵਿੱਚ ਚਲਾ ਜਾਂਦਾ। ਮੈਂ ਵੀ ਇਹਦੇ ਨਾਲ 4 ਕਿ ਦਿਨ ਲਾਏ ਤੇ ਨਿਕਲ ਗਿਆ ਸੀ। ਉਹ ਜਿਹੜਾ ਮੁੰਡਾ ਹੁੰਦਾ ਨਾ ਜਦ ਰਿਸ਼ਤੇ ਦੇਖਣ ਆਉਂਦੇ ਆ ਉਹਨੂੰ ਸਿਰਫ ਚੱਪੜੀ ਨਹੀਂ ਹੁੰਦੀ, ਚੱਪੜੀ ਹੁੰਦੀ ਆ ਘੜੇ ਤੇ ਰੱਖਦੀ ਆ ਢੱਕਣ ਦਾ ਏਡਾ, ਉਹ ਸਿਰਫ ਬਣਾਉਣੀ ਆਉਂਦੀ ਹੁੰਦੀ ਨਾ। ਨੁਕਸਾਨ ਹੋਇਆ ਹਵਾ ਦੇ ਨਾਲ। ਹਵਾ ਤਕਰੀਬਨ 5 ਘੰਟੇ ਹਵਾ ਚੱਲਦੀ ਰਹੀ ਹੈ। वेरी टोर नहीं किधर है उमर किधर गया? उमर उधर गया है कहंदा बुला लिया। क्यों मैं मुलाजम लगे हैं इसका की करदा पे तैयार होया खलोता तेरा नंबर उनके आ जा जांदा पे पता नहीं की कहंदा उनके आ जा नंबर तेरा मसरूफ है कहंदा नंबर मसरूफ उनके आ जा तू। अस्सलाम वालेकुम की हाल है मेरे वीरां दा। उम्मीद करदे हां सारे वधिया हो गए। स्टार्ट करदे हां अज दा नवां व्लॉग। ਰਾਣੇ ਉਮਰ ਨੂੰ ਅਸੀਂ ਛੱਡਣ ਚੱਲੇ ਹਾਂ। ਕਹਿੰਦਾ 8:30 ਟਾਈਮ 'ਤੇ ਜਾਣਾ। ਮੈਂ ਤਾਂ ਕਿਹਾ ਮੈਂ ਕਿ 10:30 ਸਾਢੇ ਚੱਲ ਜੀ। ਮੈਂ ਕਿ ਏਸੀ ਟਾਈਮ ਉਹ ਦੂਜਾ ਜਿਹੜਾ ਨਾਨ ਏਸੀ ਆ। ਸਵੇਰੇ ਨੂੰ ਨਾ ਮੈਂ ਤਕਰੀਬਨ 5:15 ਵਜੇ ਫੋਨ ਕਰਦਾ ਰਿਹਾ। ਸਾਡੇ ਲਾਗੇ ਨੂੰ ਟਾਈਮ ਲੰਘਦਾ ਵਾ ਤਕਰੀਬਨ 5:45 ਵਜੇ ਉਸੇ ਦਾ ਲੋਰ ਜਾਂਦਾ। ਮੈਂ ਕਿਹਾ ਚੱਲ ਠੰਡੇ ਠੰਡੇ ਪਹੁੰਚ ਜਾਏਗਾ ਪਰ ਇਹਦਾ ਨਾ ਉਹਦਾ ਨੰਬਰ ਨਹੀਂ ਸੀ ਮਿਲਦਾ ਪਿਆ। ਹੁਣ ਆਇਆ ਖੜਾ ਬਾਹਰ 8:30 ਹੋਣ 'ਚ ਨਾ ਸਾਰੇ 20 ਮਿੰਟ ਰਹਿ ਗਏ ਆ। ਸਾਡੇ ਨਾਲ ਜੁੜੇ ਰਹੋ। ਜਿਹੜੀ ਸਾਡੀ ਅੱਜ ਦੀ ਰੂਟੀਨ ਹੋਏਗੀ ਸਾਰੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਕੀ ਗੱਲ ਆ ਗਏ ਹੋ? वालेकुम सलाम। आपका नंबर मसरूफ है। शिकारे मारे सवेरे तेरा नंबर बनाता रहा मैं। फिर की मेरा मसरूफ 5:15 बजे नहीं मिलता नहीं सीगा। अच्छा सवेरे 5 मिनट छड़न चला ना क्या पे मैं जान से छडानी ना के टाइम से डावा चल जा चलिए यार 8:30 वाले जावांगे। 8:30 हो गए हैं 8:30 हो गए 8:30 टाइम ला 8:30 सौ दौड़ता हो बिपला तो ਗੱਡੀ ਆਈ ਖੜੀ ਆ ਇਹਦੇ ਚੜ ਵਾਹ ਤੇ ਸ਼ਾਮੀ 4 ਵਜੇ ਤੈਨੂੰ ਆਵਾਜ਼ ਪਹੁੰਚਾ ਦੇਗੀ। ਚੰਗਾ ਚੰਗਾ ਬਟਵਾ ਲੈ ਲਾ ਜਿਹਦੇ ਜਵਾਬ ਸਾਰੇ ਪੈਸੇ ਆ ਗਏ तो मैं डाका पान चला ਇਹ ਕਮਾਈ ਕਰਨੀ ਆ ਤੂੰ गल गई कार ਚੱਲਿਆ ਮੈਂ ਪਹਿਲਾਂ ਹੀ ਇਹ ये देख ਆ ਗਏ ਰਹਿਣਾ ਉੱਥੇ ਬਾਹਰ ਜਾ ਕੇ ਸਾਡੀ ਇੱਜ਼ਤ ਰੱਖੀ ਹੁਣ ਠੀਕ ਆ ਨਾ। ਉੱਥੇ ਕੋਈ ਗਲਤ ਕੰਮ ਕਰੇਗਾ ਨਾ ਉਹਨਾਂ ਨੇ ਕਹਣਾ ਵੀ ਮੀਆਂ ਵਾਲੀ ਦਾ ਬੰਦਾ ਸੀ ਆ ਪਿਪਲਾਂ ਦਾ ਬੰਦਾ ਸੀਗਾ ਠੀਕ ਆ ਨਾ। ਕੰਮ ਠੀਕ ਕਰਨਾ ਹੀ ਰਹਿਣਾ ਕੋਈ ਨਿਸ਼ਾਨੀ ਦੇ ਆਪਣੀ ਜਾਂਦਾ ਜਾਂਦਾ ਮੈਨੂੰ। हाँ मैं तब इंग्लैंड चलना निशानी दे मुड़ के आना नहीं ਦੇ ਜਾ ਯਾਰ ਖੈਰ 8 ਦਿਨਾਂ ਬਾਅਦ ਤਾਂ ਮੈਂ ਬੱਲੇ ਆਣਾ। ਇਹ ਵੀ ਯਾਰ ਹੁੰਦਾ ਹੀ ਆ ਬੰਦੇ ਨੂੰ। ਸਾਰਾ ਵੀਡੀਓ ਕਾਲ ਕਰ ਲਿਆ ਕਰੇ ਕਿੱਧਰ ਫਿਰਦਾ ਕਿਧਰ ਚੱਲਾਂ? ਚੰਨਾ ਲਗਾਣਾ ਲੋਰ ਇਹਦੇ ਨਾਲ ਜਿਹੜਾ ਵੀ ਹੁੰਦਾ ਇੰਨੇ ਕਿਤੇ ਦਿੰਦਾ ਵਿੱਚ ਚਲਾ ਜਾਂਦਾ। ਮੈਂ ਵੀ ਇਹਦੇ ਨਾਲ 4 ਕਿ ਦਿਨ ਲਾਏ ਤੇ ਨਿਕਲ ਗਿਆ ਸੀ। ਪਤਾ ਹੀ ਆ ਮੇਰੇ ਨਾਲ ਜਿਹੜਾ ਲੱਗਦਾ ਨਾ ਉਹਦੀ ਕੋਈ ਨੌਕਰੀ ਛੋਕਰੀ ਲੱਗ ਜਾਂਦੀ ਆ। ਪਿੰਡ 'ਚ ਰਹਿੰਦਾ ਥੋੜਾ ਚੇਰੀ ਆ ਉਹ ਚੱਲ ਜਾਂਦਾ। ਕਿੱਧਰ ਫਿਰਦਾ ਪਿਆ? ਯਾਰ ਉਹ ਲੀਕ ਕਰਦਾ ਸੀ। ਅੱਛਾ ਟੀਸ਼ੀ ਪਵਾਈ ਸੀ ਕਿਹਦੇ ਕੋਲ ਪਾਈ ਆ? ਉਹ ਪਰਾਂ ਮੁੰਡਾ ਬੈਠਾ ਇੱਕ ਰਮਜ਼ਾਨ। ਤਾਂ ਪਿੰਡ ਵਾਲੇ ਕੋ ਪਾ ਲੈਣੇ ਸੀ ਬੈਠੇ ਜੋ ਆਪਣੇ ਉਮਰ ਹੋਣੀ। ਓਏ ਉਮਰ ਕੱਲ ਕੰਮ ਮੈਂ ਸ਼ੁਰੂ ਤੋਂ ਕੰਮ ਹੀ ਤਾਂ ਉਹਦੇ ਤੋਂ ਕਰਵਾਉਣਾ। ਬੜਾ ਤੇਰਾ ਮੋਟਰਸਾਈਕਲ ਚੰਗਾ ਜਿਹੜਾ ਕੰਮ ਕਰਾਉਂਦਾ ਇਹਦਾ ਤੂੰ। ਅੱਲਾ ਦਾ ਹਾਂ ਮੇਰਾ ਮੋਟਰਸਾਈਕਲ ਚੈੱਕ ਕਰ ਇਹਦੇ ਕੋ ਕੰਮ ਕਰਾਉਂਦਾ ਮੈਂ ਉਮਰ ਹੋਣਾ ਕੋਲ। ਉਮਰ ਨਾਲ ਕੋਲ ਹਾਂ ਚਲੋ ਅਗਲੀ ਵਾਰੀ ਉਮਰ ਨਾਲ ਕੋਲ ਚੱਲ ਜਾਵਾਂਗੇ। ਅਸੀਂ ਨਾ ਸ਼ਹਿਰੋਂ ਹਜੇ ਵਾਪਸ ਘਰ ਪਹੁੰਚੇ ਹਾਂ। ਤਕਰੀਬਨ 5 ਮਿੰਟ ਹੋਏ ਹੋਣੇ ਆ। ਦੁਕਾਨ ਤੇ ਕੰਮ ਸ਼ੁਰੂ ਕੀਤਾ ਵਾ ਤੇ ਇੱਕ ਫੋਨ ਆਇਆ ਵਾ TCS ਵਾਲਿਆਂ ਦਾ। ਕਹਿੰਦਾ ਤੁਹਾਡਾ ਪਾਰਸਲ ਆਇਆ ਪਿਆ ਆ ਕੇ ਚੁੱਕ ਕੇ ਲੈ ਜਾਓ। ਮੈਂ ਕਿਹਾ ਯਾਰ ਤੂੰ ਅੱਧਾ ਘੰਟਾ ਪਹਿਲਾਂ ਫੋਨ ਕਰ ਲੈਂਦਾ ਤੇ ਮੈਂ ਸ਼ਹਿਰੋਂ ਮੈਂ ਕਿਹਾ ਹੁਣ ਵਾਪਸ ਹਜੇ ਘਰ ਜਾਂਦਾ ਪਹੁੰਚਿਆ ਵਾਂ। ਤੇ ਕਹਿੰਦਾ ਯਾਰ ਮੈਨੂੰ ਹੁਣ ਕੀ ਪਤਾ ਸੀਗਾ ਵੀ ਤੂੰ ਆਇਆ ਹੋਇਆ ਇੱਥੇ। ਕਹਿੰਦਾ ਮੈਂ ਕੱਲ੍ਹ ਹੀ ਤੁਹਾਡਾ ਨੰਬਰ ਡਾਇਲ ਕੀਤਾ ਪਰ ਮਿਲਦਾ ਨਹੀਂ ਸੀਗਾ। ਹੁਣ ਨੰਬਰ ਡਾਇਲ ਕੀਤਾ ਕਹਿੰਦਾ ਮਿਲ ਗਿਆ ਵਾ। ਉਹਨੂੰ ਕਹਿੰਦਾ ਆ ਕੇ ਲੈ ਜਾਓ ਨਹੀਂ ਤੇ ਕਹਿੰਦਾ ਵਾਪਸ ਭੇਜ ਦੀ ਉਹਨੂੰ। ਮੈਂ ਕਿਹਾ ਚੱਲ ਠੀਕ ਹੈ ਮੈਂ ਆਉਂਦਾ। ਹੁਣ ਸਾਨੂੰ ਲਾਜ਼ਮੀ ਜਾਣਾ ਪੈਣਾ ਜੇ ਅਸੀਂ ਨਾ ਗਏ ਨਾ ਤਾਂ ਪਾਰਸਲ ਜਿਹੜਾ ਨਾ ਵਾਪਸ ਚਲ ਜਾਏਗਾ। ਤੂੰ ਆਹ ਕੰਮ ਕਰਦਾ ਇੱਥੇ ਆ ਕੇ ਹੈਂ? ਮੁੰਡਾ ਤੇਰੇ ਕੋਲ ਛੱਡਿਆ ਯਾਰ ਉਹ ਕੰਮ ਸਿੱਖਣ ਵਾਸਤੇ ਤੂੰ ਝੜ ਦਵਾਣ ਡਿਆ ਉਹਦੇ ਕੋਲ ਹੈਂ? ਅਮੈਰ ਹੋਰ ਸੁਣਾ ਕੰਮ ਸ਼ਾਮ ਆਉਂਦਾ ਹੈ ਕੋਈ?
ਆਂਦਾ ਕਿਉਂ ਨਹੀਂ ਆਂਦਾ? ਆਨਸਰ ਆਂਦਾ ਕੰਮ ਮੈਨੂੰ? ਮਾਸ਼ਾਅੱਲਾ ਤਗੜਾ ਹੋ ਗਿਆ ਕਿਆ ਹੋਊਗਾ ਅੱਛਾ। ਸਾਰਾ ਕੰਮ ਕਰਦਾ ਮੈਂ ਲੱਗਾ ਹੁੰਦਾ ਕੋਈ ਬੰਦਾ ਹੈ ਉਹਦਾ ਰਿਸ਼ਤਾ ਦੇਖਣ ਵਾਲੇ ਆਉਂਦੇ ਆ ਨਾ, ਅੱਛਾ ਤੇ ਉਹ ਨਾ ਕਹਿੰਦੇ ਬਿਨਾਂ ਚੁੱਪ ਕਰਕੇ ਬੈਠਾ ਰਹੀ, ਅਸੀਂ ਨਾਪ ਹੀ ਦੱਸ ਦਾਂਗੇ ਤੈਨੂੰ ਜਿਹੜਾ ਜਿਹੜਾ ਕੰਮ ਆਉਂਦਾ। ਉਹ ਹੁੰਦੇ ਘੁਮਾਰ ਨਾ, ਉਹ ਤੇਰੀ ਦਾ ਉਹ ਭਾਂਡੇ ਬਣਾਉਂਦੇ ਹੁੰਦੇ ਆ। ਤੇ ਉਹ ਜਿਹੜਾ ਮੁੰਡਾ ਹੁੰਦਾ ਨਾ ਜਿਹਦਾ ਰਿਸ਼ਤਾ ਦੇਖ, ਉਹ ਜਿਹੜਾ ਮੁੰਡਾ ਹੁੰਦਾ ਨਾ ਜਿਹਦਾ ਰਿਸ਼ਤਾ ਦੇਖਣ ਆਉਂਦੇ ਆ, ਉਹਨੂੰ ਸਿਰਫ ਚੱਪੜੀ ਨਹੀਂ ਹੁੰਦੀ, ਚੱਪੜੀ ਹੁੰਦੀ ਆ ਘੜੇ ਉੱਤੇ ਰੱਖਦੀ ਆ ਢੱਕਣ ਦਾ ਏਡਾ, ਉਹ ਸਿਰਫ ਬਣਾਉਣੀ ਆਉਂਦੀ ਹੁੰਦੀ ਨਾ ਉਹਨੂੰ। ਅੱਛਾ ਤੇ ਉਹ ਕਹਿੰਦੇ ਵੀ ਨਾ ਉਹਨੂੰ ਦੱਸਦੇ ਵੀ ਇਹ ਚਾਟੀਆਂ ਬਣਾ ਲੈਂਦਾ, ਘੜੇ ਬਣਾ ਲੈਂਦਾ, ਕੋਲੀਆਂ ਬਣਾ ਲੈਂਦਾ, ਹਰ ਸੇ ਦੱਸਦੇ ਨਾ। ਉਹਨੂੰ ਬਣਾਉਣੀਆਂ ਆਉਂਦੀਆਂ ਹੁੰਦੀਆਂ ਕੱਲੀ ਚੱਪੜੀਆਂ। ਉਹ ਵਿੱਚ ਬੋਲ ਪੈਂਦਾ, ਕਹਿੰਦਾ ਮੈਨੂੰ ਚੱਪੜੀਆਂ ਬਣਾਉਣੀਆਂ ਆਉਂਦੀਆਂ। ਕਿਤੇ ਉਹ ਹਿਸਾਬ ਤੇ ਨਹੀਂ। ਸ਼ਾਮੀ ਇੱਕ ਜੋੜ ਲਾਣਾ ਯਾਰ, ਤੈਨੂੰ ਸੱਦੂ ਬੰਦਾ ਹੈ। ਠੀਕ ਹੈ ਬਸ ਸਹੀ ਹੈ, ਪਿੱਛੇ ਬਿਜਲੀ ਬੰਦ ਕਰਾ ਦਾਂਗੇ ਵਾਪਸ। ਹਾਂ जोड़ भी आपका वाला कल तो वाला है अस्सलाम वालेकुम। राशिद शहजाद नाम दे। ਇਸ ਨਾਮ ਸੇ राशिद शहजाद ਇਹ ਚੀਜ਼ ਹੈ, ਕੀ ਚੀਜ਼ ਹੈ? छोटे जे होना पैकेट ही। हाँ जी देना शेनी कुछ है? ਬਸ ਠੀਕ ਹੈ। चलो ठीक है सर, मिल गया हाँ मिल गया। ਜ਼ਿੰਮੇਦਾਰਾਂ ਰੱਖੀ ਪਏ ਵਿੱਚ ਗੱਡੀ 'ਚ। ਸਾਡੀ ਉਮਰ ਨੂੰ ਕਰਦਾ ਫੋਨ ਫਿਰ ਜਾਏ ਨਹੀਂ ਆ ਜਾ ਵਾਪਸ ਛੱਡ ਦੇ ਕੰਮ। ਅੱਜ ਨਾ ਸਾਡੇ ਪੂਰੇ ਪਿੰਡ ਦੇ ਵਿੱਚ ਤਾਰਾਂ ਵਿਛੀਆਂ ਹੋਈਆਂ, ਐਲਾਨ ਵੀ ਹੋ ਚੁੱਕਿਆ ਮਸੀਹ ਤੇ 2 ਵਾਰੀ ਵੀ ਆਪਣੇ ਜਿਹੜੇ ਬਿਜਲੀ ਇਸਤੇਮਾਲ ਨਾ ਕਰਿਓ। ਅੱਜ ਜਿਹੜਾ ਹੈਗਾ ਨਾ ਆਪਣਾ ਕੋਈ ਫਰਿੱਜਾਂ ਵਗੈਰਾ ਜਾਂ ਜਿਹੜੀ ਇਸ ਚੀਜ਼ਾਂ ਇਸਤੇਮਾਲ ਹੁੰਦੀਆਂ ਬਿਜਲੀ ਤੇ, ਉਹ ਨਾ ਸ਼ਾਮੀ 4 ਵਜੇ ਤੱਕ ਇਸਤੇਮਾਲ ਨਹੀਂ ਕਰਨੀਆਂ ਹੈਗੀਆਂ। ਪਤਾ ਨਹੀਂ ਹੁਣ ਗੱਲ ਕੀ ਆ। ਸਾਡੇ ਏਰੀਏ 'ਚ ਨਾ ਇੱਥੇ ਕੰਪਨੀ ਆਈ ਹੋਈ ਹੈ ਜਿਹੜੀ ਤੇਲ ਸਰਚ ਕਰਦੀ ਪਈ ਹੈ। ਤੇਲ ਹਜੇ ਤੱਕ ਲੱਭਿਆ ਕੋਈ ਨਹੀਂ ਹੈਗਾ। ਇੱਕ ਉਹਨਾਂ ਨੇ ਬੋਰ ਕੀਤਾ ਰਾਣੀ ਉਮਰ ਹੋਣਾ ਦਾ ਘਰ, ਇੱਕ ਬੋਰ ਕੀਤਾ ਸਾਡੇ ਗੁਆਂਢੀਆਂ ਦੇ। ਦੇਖੋ ਹੁਣ ਤੇਲ ਨਿਕਲਦਾ ਜਾਂ ਨਹੀਂ ਨਿਕਲਦਾ, ਇਹ ਤਾਂ ਬਾਅਦ 'ਚ ਪਤਾ ਲੱਗੇਗਾ। ਦੇਖਿਓ ਕਿਤੇ ਉੜ ਨਾ ਜਾਈ। ਵੱਟਾ ਪਾਇਆ ਹੋਇਆ ਜੇਬ ਵਿੱਚ ਵੱਟਾ ਪਾਇਆ ਹੋਇਆ। ਹਨੇਰੀ ਨਾਲ ਜਿਹੜਾ ਸਾਡਾ ਅੱਜ ਨੁਕਸਾਨ ਹੋਇਆ ਨਾ, ਸਾਡੀ ਆ ਜਿਹੜੀ ਬਗਾਨ ਟੁੱਟ ਗਈ ਆ। ਇਹ ਥੱਲੇ ਅਸੀਂ ਇੱਥੇ ਨਾ ਗਾਈ ਬੰਨ੍ਹਦੇ ਸੀ ਦੁਪਹਿਰ ਨੂੰ। ਦੂਜਾ ਜਿਹੜਾ ਜਾਮਣ ਉਹਦਾ ਇੱਕ ਟਾਣਾ ਟੁੱਟ ਗਿਆ ਵਾ, ਇੱਕ ਟਾਣਾ ਉਹ ਉੱਤੇ ਟੁੱਟ ਗਿਆ ਵਾ। ਤੇ ਜਿਹੜੇ ਜਾਮਣ ਟੁੱਟ ਕੇ ਥੱਲੇ ਡਿੱਗੇ ਹੈ ਨਾ ਬਹੁਤ ਜ਼ਿਆਦਾ, ਉਹਨਾਂ ਦਾ ਕੋਈ ਹਿਸਾਬ ਹੀ ਕੋਈ ਨਹੀਂ ਹੈਗਾ। ਉਹ ਥੱਲੇ ਪਏ ਗੁੱਛੇ ਟੁੱਟੇ ਹੋਏ, ਉਹ ਸਾਹਮਣੇ ਪਿਆ। ਸ਼ਾਮੀ ਨੇ ਤੁਹਾਨੂੰ ਦਿਖਾਇਆ ਸਾਡੇ ਘਰ ਦੇ ਵਿੱਚ ਕਿੰਨਾ ਨੁਕਸਾਨ ਹੋਇਆ ਹਵਾ ਦੇ ਨਾਲ। ਹਵਾ ਤਕਰੀਬਨ 5 ਘੰਟੇ ਹਵਾ ਚੱਲਦੀ ਰਹੀ ਹੈ। ਪਹਿਲੋਂ ਸੀਗੀ ਸਲੋਪ, ਤੇ ਜਿਹੜੀ ਤੇਜ਼ ਹਵਾ ਆਈ ਹੈ ਨਾ ਤਕਰੀਬਨ 2 ਸਕਿੰਟ ਜਾਂ 3 ਸਕਿੰਟ ਦੀ ਹੋਣੀ ਆ। ਅਸੀਂ ਨਮਾਜ਼ ਪੜ੍ਹਦੇ ਪਏ ਸੀ ਉਸ ਟਾਈਮ ਅਸਰ ਦੀ ਮਸਜਿਦ ਦੇ ਵਿੱਚ, ਤੇ ਇੱਦਾਂ ਬਾਹਰੋਂ ਆਵਾਜ਼ ਆਉਂਦੀ ਸੀ ਜਿਸ ਤਰ੍ਹਾਂ ਨਾ ਹੂਟਰ ਨਾ ਚੱਲ ਗਏ ਹੋਵੇ, ਇੱਦਾਂ ਆਵਾਜ਼ ਆਉਂਦੀ ਪਈ ਸੀ ਬਾਹਰੋਂ। ਬਸ ਆਵਾਜ਼ ਆਈ ਆ ਤੇ ਇੱਕ ਧੜਮ ਦੀ ਆਵਾਜ਼ ਆਈ ਆ, ਤੇ ਬਸ ਮੁੜ ਕੇ ਹਵਾ ਜਿਹੜੀ ਨਾ ਆਪਣੀ ਫਿਰ ਦੁਬਾਰਾ ਰੂਟੀਨ 'ਤੇ ਆ ਗਈ ਆ ਵੀ ਥੋੜ੍ਹੀ ਜਿਹੀ ਸਲੋ ਹੋ ਗਈ। ਉਹਦੀ ਵਜ੍ਹਾ ਤੋਂ ਬਿਜਲੀ ਵੀ ਖਰਾਬ ਹੋਈ ਪਈ ਹੈ। ਦੂਜੇ ਮੋਬਾਈਲ ਦੀ ਬੈਟਰੀ ਲੋ ਆ। ਤੇ ਉਮਰ ਨੂੰ ਕਰਨਾ ਸੀਗਾ ਫੋਨ, ਉਹਨੂੰ ਦੱਸਣਾ ਸੀਗਾ ਵੀ ਉਹਦੇ ਘਰ ਨਾ ਅੱਜ ਬੋਰ ਹੋ ਗਿਆ ਵਾ ਤੇਲ ਚੈੱਕ ਕਰਨ ਵਾਲਿਆਂ ਦਾ, ਵੀ ਤੂੰ ਨਾ ਨੌਕਰੀ ਛੱਡ ਕੇ ਘਰ ਵਾਪਸ ਆ ਜਾ। ਵੀ ਤੁਹਾਡਾ ਬਾਂਡ ਲੱਗ ਗਿਆ, ਪਰ ਉਹਨੂੰ ਫੋਨ ਨਹੀਂ ਹੋਇਆ। ਫਿਰ ਸਾਡਾ ਅੱਜ ਦਾ ਵਲੌਗ ਇੰਨਾ ਹੀ ਸੀਗਾ। ਉਮੀਦ ਹੈ ਤੁਹਾਨੂੰ ਵਧੀਆ ਲੱਗਿਆ ਹੋਏਗਾ। ਕਮੈਂਟ ਕਰਕੇ ਜ਼ਰੂਰ ਦੱਸਿਓ। ਦੁਆਵਾਂ ਯਾਦ ਰੱਖਿਓ। ਅੱਲਾ ਹਾਫਿਜ਼।